जो अब भी समझता है कि उसका नाम लो है जहाँ पर मुकर्रर है। वाह वाह। ये पैदा हुए सी 11 मई 1912 ਨੂੰ और वफात होंगी 18 जनवरी 1955। लो जी इस टाइम पहुँचे हैं असी सादत हसन मंटू की कबर से। उर्दू के मशहूर अफसाना निगार और पंजाबी के भी उसने लिखा लेकिन बहुत घट लिखा। यमतल ये हैं अमृतसर दे और पार्टीशन वेले लाहौर आ गए। उस वेले की फिल्म इंडस्ट्री के नाल इन्हां दी खास जुड़त सी और फिर अफसानियां का इन्हां दा जो रंग सी जो समाज के अंदर एक बदबू सी उस इन्हां ते उस ते लिखिया। जो समाज के मसले सन उन्हां ते इन्हां ने लिखिया। फिर इन्हां दा अफसाना काली शलवार होवे या ठंडा गोश्त होवे उहदे ते फिर इन्हां दे केसेस पै। फिर सारी जिंदगी केसेस भुगते रहे और अपना जो सच की आवाज़ से उस तो पिछे नहीं हटे क्योंकि कहते सी कि मैं जो लिखता हाँ वो समाज के इतनी बदबू है, समाज के इतनी बुराई है जिन्हों देख के मैं लिखता हाँ। सो ठीक समाज को करन की लोड़ है, मेरिया लिखतां का रुख मोड़न का लोड़ तुहानूं किसी नूं नहीं है। सो ये जो उन्होंने लिखा वो अगर असी अज भी देखिए तो समाज के अंदर अज भी सच्चे लोग सच नूं लिख रहे हैं और जो इसके अंदर बुराई है इत्थों की समाजी ना हमवारी है, लोगों का हक खाता जा रही है, लुकाई दे जिहड़े बेसिक ह्यूमन राइट्स हैं वो नहीं दिते जा रहे उन्होंने ते अज भी लिखा जा रहा है। और इन्होंने लिखा खासकर जिहड़ी इंसान की नफ्सियात है सैक्स के हवाले दे नाल उहदे अंदर दोगलापन है उहदे ते इन्होंने बहुत खुल के लिखा है। इंसानी नफ्सियात के बहुत बड़े डॉक्टर सन, बहुत अच्छे तरीके अपने समाज दी बीमारियां समझते सन। सो जसविंदर सिंह बाग जी यूके तो खास ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਦੇ ਕਬਰਾਂ ਤੇ ਜਾਣਾ ਸੀ ਉਹਨਾਂ ਦੇ ਵਿੱਚ ਇੱਕ ਸਾਦਤ ਹਸਨ ਮੰਟੂ ਸਾਹਿਬ ਦੀ ਕਬਰ ਦੇ ਵਿੱਚ ਵੀ ਸੀ। ਤੁਹਾਡੇ ਕਿਵੇਂ ਖਿਆਲ ਆਇਆ ਉੱਥੇ ਯੂਕੇ ਦੇ ਵਿੱਚ ਬੈਠੇ ਹੋ ਮੰਟੂ ਸਾਹਿਬ ਨੂੰ ਤੁਸੀਂ ਕਿਵੇਂ ਜਾਣਦੇ ਹੋ? ਇਹ ਜਿਹੜਾ ਬਹੁਤ ਪੜ੍ਹਿਆ ਬਹੁਤ ਸਾਲ ਹੋ ਗਏ ਪੜ੍ਹਦੇ ਨੂੰ। ਹਾਂ ਤਾਂ ਜਿੱਦਾਂ ਤੁਸੀਂ ਦੱਸਿਆ ਇਹਦੀ ਸਬਜੈਕਟ ਦਾ ਕੰਟਰੋਵਰਸੀ ਬਹੁਤ ਸੀਗੀ ਜੀ। ਤਾਂ ਕੇਸਿਸ ਇਹਦੇ ਬਹੁਤ ਹੋਏ ਤਾਂ ਜਿੰਨੀ ਇਹਨੂੰ ਅਮੀਰੀ ਹੋਣੀ ਚਾਹੀਦੀ ਸੀ ਉਨੀ ਗਰੀਬੀ ਅਖੀਰ ਦੇ ਵਿੱਚ ਹੋਈ। ਤਾਂ ਤੁਸੀਂ ਤਾਂ ਦੋ ਕਿਤਾਬਾਂ ਦੀ ਜ਼ਿਕਰ ਕਰ ਚੁੱਕੇ। ਟੋਬਾ ਟੇਕ ਸਿੰਘ ਜੀ ਦੀ ਬਹੁਤ ਵਧੀਆ ਰਾਈਟਿੰਗ ਸੀਗੀ ਜਿਹੜੇ ਪਾਰਟੀਸ਼ਨ ਦੇ ਬਾਰੇ ਸਮਝਾਇਆ ਕਿ ਬੇਵਕੂਫੀ ਵੀ ਕਿੰਨੀ ਅੰਦਰ ਵਿੱਚ ਹੋਈ ਜਦੋਂ ਪਾਗਲਾਂ ਨੂੰ ਵੀ ਟ੍ਰਾਂਸਫਰ ਕਰਨਾ ਪਿਆ। ਤਾਂ ਉਹ ਜੋ ਤੁਸੀਂ ਪੜ੍ਹੋ ਤਾਂ ਜਦੋਂ ਇਹਦੀ ਜਿਹੜੀ ਸੋਚ ਸੀਗੀ ਉਹ ਅੱਜ ਜਿਸ ਤਰ੍ਹਾਂ ਅਸਲੀਅਤ ਨੂੰ ਦੇਖਦੀ ਸੀਗੀ ਇਹ ਹੋਰਨਾਂ ਤੋਂ ਤੁਸੀਂ ਕਹਿ ਸਕਦੇ ਕਿ ਉਹਨਾਂ ਦੀ ਸੋਚ ਨਹੀਂ ਇਸ ਤਰ੍ਹਾਂ ਦੀ ਸੀਗੀ ਤੇ ਇਹ ਸੱਚ ਬੋਲਦਾ ਸੀਗਾ। ਤਾਂ ਇਹਦੀਆਂ ਗੱਲਾਂ ਵੀ ਵੈਸੇ ਚੁੱਭਦੀਆਂ ਸੀਗੀਆਂ ਕਿਉਂਕਿ ਲੋਕੀ ਗੱਲ ਦਬਾਉਣਾ ਚਾਹੁੰਦੇ ਆ ਨਾ ਲਿਖੇ ਇਹ ਦੱਸਣਾ ਚਾਹੁੰਦੇ ਸੀ। ਇਹ ਦੱਸੋਗੇ ਤੇ ਤੁਸੀਂ ਫਿਰ ਉਹਦਾ ਕੋਈ ਹੱਲ ਲੱਭੋਗੇ ਨਾ, ਉਹਨੂੰ ਦਬਾਓਗੇ ਤਾਂ ਫਿਰ ਦਬੀ ਹੋਈ ਚੀਜ਼ ਤੇ ਉਹਦਾ ਇੰਜ ਨਹੀਂ ਦਬੇਗੀ ਨਾ। ਇਹ ਵੈਸੇ ਇਕੱਲਾ ਰਾਈਟਰ ਨਹੀਂ ਮੈਂ ਸਮਝਦਾ ਇਹ ਥਿੰਕਰ ਵੀ ਨੋਟ ਕਾਫੀ ਸੀ। ਔਰ ਇਹਨਾਂ ਦਾ ਇੱਕ ਇਹਨਾਂ ਤੇ ਫਿਲਮ ਵੀ ਬਣੀ ਸੀ ਮੰਟੂ ਸਾਹਿਬ ਤੇ ਪਿਛਲੇ ਦਿਨੋਂ ਹੀ ਮੰਟੂ ਦੀ ਲਾਈਫ ਤੇ ਬਣ ਚੁੱਕੀ ਹੈ ਫਿਲਮ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਸੱਚ ਦੇ ਨਾਲ ਜੁੜਦੇ ਹਨ ਉਹਨਾਂ ਨੂੰ ਨਾ ਦਬਾਇਆ ਜਾ ਸਕਦਾ ਹੈ ਨਾ ਉਹਨਾਂ ਦੀ ਆਵਾਜ਼ ਨੂੰ ਕਿਸੇ ਸਾਈਡ ਲਾਈਨ 'ਤੇ ਕੀਤਾ ਜਾ ਸਕਦਾ। ਉਹ ਫਿਰ ਇੰਝ ਹੀ ਹੁੰਦੇ ਨੇ ਕਿ ਯੂਕੇ ਲੰਡਨ ਦੇ ਵਿੱਚ ਬੈਠੇ ਹੋਇਆ ਇੱਕ ਸ਼ਖਸ ਜਿਹੜਾ ਉੱਥੇ ਹੀ ਜੰਮਦਾ ਜਾਗਦਾ ਹੈ ਉਸ ਨੂੰ ਵੀ ਸਾਦਤ ਹਸਨ ਮੰਟੂ ਦਾ ਪਤਾ ਹੈ ਔਰ ਅੱਜ ਮਿਆਨੀ ਸਾਹਿਬ ਕਬਰਸਤਾਨ ਦੇ ਵਿੱਚ ਇੱਥੇ ਆ ਕੇ ਖੜਾ।